ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ, ਸਾਲਮਾ ਗੁਰਦੀਪ ਸਿੰਘ ਬਿਰਦੀ, ਕਲੋਵਸ, ਬਖਸ਼ੀਸ਼ ਸਿੰਘ ਕਰਦਰਸ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਦੇਵ ਸਿੰਘ ਸਿੰਧੀ, ਮਨਦੀਪ ਸਿੰਘ ਟਿਵਾਣਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰੈਜ਼ਨੋ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਵਰਿੰਦਰ ਸਿੰਘ ਮੋਰਗਨ ਹਿੱਲ, ਦਰਸ਼ਨ ਸਿੰਘ ਸਲਮਾ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਖੇਤੀ ਆਰਡੀਨੈਂਸ ਦੀ ਗੱਲ ਕਈ ਦਿਨਾਂ ਤੋਂ ਕਰ ਰਹੇ ਹਾਂ, ਹੁਣ ਉਸ ਦਾ ਨੋਟੀਫਿਕੇਸ਼ਨ ਵੀ ਹੋ ਗਿਆ। ਬਿਲਕੁਲ ਜੀ, ਬੇਸ਼ੱਕ ਕਿਸਾਨ ਭਾਈਚਾਰੇ ਦੇ ਵੱਲੋਂ ਲਗਾਤਾਰ ਵੱਡਾ ਵਿਰੋਧ ਜਿਹੜਾ ਜੀ ਇਹਦਾ ਕੀਤਾ ਜਾ ਰਿਹਾ, ਔਰ ਜਿਹੜੇ ਟਰੈਕਟਰ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ ਕਿਸਾਨ ਸੜਕਾਂ ਦੇ ਉੱਤੇ ਲੈ ਆਏ ਸੀ 20 ਤਰੀਕ ਨੂੰ, ਔਰ ਉਦੋਂ ਉਹਨਾਂ ਨੇ ਗੱਲ ਕਹੀ ਸੀ ਕਿ 20 ਦਿਨਾਂ ਬਾਅਦ ਉਹ ਵੱਡੇ ਸੰਘਰਸ਼ ਦਾ ਐਲਾਨ ਕਰਨਗੇ ਜੇ ਕੇਂਦਰ ਦੀ ਸਰਕਾਰ ਇਹਨਾਂ ਆਰਡੀਨੈਂਸ ਨੂੰ ਵਾਪਸ ਨਹੀਂ ਲੈਂਦੀ। ਸਵਾਲ ਇਹ ਹੈ ਕਿ ਕੇਂਦਰ ਦੀ ਸਰਕਾਰ ਦੇ ਇਹ ਹਿਡਨ ਏਜੰਡਾਜ਼ ਨੇ ਕਿਸਾਨਾਂ ਨੂੰ ਜਿਹੜਾ ਜੀ ਉਹ ਖਤਮ ਕਰਨ ਦੇ ਵਾਸਤੇ, ਤਾਂ ਕਿਉਂ ਵਾਪਸ ਲੈਣਗੇ? ਵਿਰੋਧੀ ਧਿਰਾਂ ਹੈ ਨਹੀਂ ਗਿਆ, ਵਿਰੋਧੀ ਧਿਰ ਕੋਈ ਨਹੀਂ ਹੈਗੀ ਗਾਂ, ਇਹਨਾਂ ਨੂੰ ਕੋਈ ਖਤਰਾ ਜਿਹੜਾ ਜੀ ਕਿਸੇ ਕਿਸਮ ਦਾ ਜਾਪਦਾ ਨਹੀਂ, ਜਿਹਦੇ ਕਰਕੇ ਇਹਦੇ ਸੰਬੰਧੀ ਹੁਣ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਹੋ ਗਿਆ। ਇਹ ਦੋ ਨੇ ਜੀ, ਦੀ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਆਰਡੀਨੈਂਸ, ਤੇ ਦੂਸਰਾ ਹੈ ਜੀ ਦੀ ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਸ। ਇਹ ਦੋ ਨੇ, ਦੋਨਾਂ ਦੇ ਸੰਬੰਧੀ ਹੁਣ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਗਿਆ। ਕਿਸਾਨ ਦੀ ਜਿਣਸ ਨੂੰ ਜਿਹੜੀਆਂ ਫਿਕਸ ਖੇਤੀ ਮੰਡੀਆਂ ਤੋਂ ਬਾਹਰ ਵੇਚਣ ਦੇ ਨਾਲ ਇਹ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਇਹ ਕਿਹਾ ਗਿਆ ਕਿ ਇਹ ਬੰਧਨਾਂ ਤੋਂ ਮੁਕਤ ਵਪਾਰ ਦੇ ਮੌਕੇ ਜਿਹੜਾ ਜੀ ਉਹ ਮੁਹੱਈਆ ਕਰਾਉਣਗੇ। ਕਿਸਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਨਾਲ ਖੇਤੀ ਸਮਝੌਤੇ ਕਰਨ ਦਾ ਕਹਿੰਦੇ ਮੌਕਾ ਮਿਲੂਗਾ। ਖੇਤੀ ਜਿਣਸਾਂ ਦੀ ਵਿਕਰੀ ਤੋਂ ਪਹਿਲਾਂ ਉਹ ਸਮਝੌਤੇ ਜਿਹੜੇ ਜੀ ਉਹ ਕਰ ਸਕਣਗੇ। ਡਰਾਮੇਬਾਜ਼ੀ ਆ ਸਾਰੀ ਜਿਹੜੀ ਜੀ, ਇਸ ਤਰ੍ਹਾਂ ਕਿਵੇਂ ਜਿਹੜਾ ਉਹ ਹੋ ਸਕਦਾ ਹੈ? ਇੱਕ ਸਵਾਲ ਸਭ ਤੋਂ ਵੱਡਾ ਇਹ ਆ ਕਿ ਜਿਹੜਾ ਸਿਸਟਮ ਚੱਲ ਰਿਹਾ ਉਹਦੇ ਵਿੱਚ ਜੇ ਕਿਸੇ ਜਗ੍ਹਾ ਦੇ ਉੱਤੇ ਕੋਈ ਊਣਤਾਈ ਆ, ਉਹ ਸਿਸਟਮ ਨੂੰ ਸਹੀ ਕੀਤਾ ਜਾ ਸਕਦਾ, ਪਰ ਇਹ ਜਿਹੜੇ ਜੀ ਵਿਦੇਸ਼ੀ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਏਜੰਟ ਬਣ ਕੇ ਜਿਹੜੀ ਜੀ ਉਹ ਸਰਕਾਰ ਵਿਚਰ ਰਹੀ ਆ, ਉਸ ਟਾਣੇ ਨੂੰ ਵੱਢਣਾ ਸ਼ੁਰੂ ਕਰਤਾ। ਜਿਸ ਟਾਣੇ ਦੇ ਉੱਤੇ ਜਿਹੜਾ ਜੀ ਉਹ ਬੈਠੀ ਹੈ, ਕਹਿੰਦੇ ਆ ਕਿ ਸਰਕਾਰ ਦੇ ਵੱਲੋਂ ਮੰਡੀ ਜਿਹੜੀਆਂ ਫਿਕਸ ਮੰਡੀਆਂ ਨੇ ਉਹਨਾਂ ਤੋਂ ਬਾਹਰ ਜਿਹੜੀਆਂ ਜੀ ਪੂਰੇ ਮੁਲਕ ਦੇ ਵਿੱਚ ਰਾਜ ਦੇ ਅੰਦਰ ਆਪਣੀ ਵਿਕਰੀ ਦੀ ਮਨਜ਼ੂਰੀ ਹੋਊਗੀ। ਕਿਸਾਨਾਂ ਨੂੰ ਫਸਲ ਵੇਚਣ ਦੀ ਕਿਸੇ ਵੀ ਥਾਂ ਦੇ ਉੱਤੇ ਜਾਣ ਦੀ ਆਗਿਆ ਜਿਹੜੀ ਹੋਊਗੀ। ਹੁਣ ਵਿਚਾਰਾ ਦੇਖੋ, ਜਿਹੜੀ ਤਕਰੀਬਨ 90% ਜਿਹੜੀ ਜ਼ਮੀਨ ਹੈ ਪੰਜਾਬ ਦੀ, ਉਹ 7% ਲੋਕਾਂ ਦੇ ਕੋਲੇ ਆ। ਤੁਸੀਂ ਇਹ ਦੇਖੋ ਕਿ 7% ਲੋਕਾਂ ਕੋਲੇ ਸਿਰਫ, ਬਾਕੀ ਜਿਹੜੇ ਉਹ ਛੋਟੇ ਕਿਸਾਨ ਨੇ। ਜਿਹੜਾ ਵਿਚਾਰਾ 2, 3, 4 ਕਿੱਲਿਆਂ ਦੀ, 5 ਕਿੱਲਿਆਂ ਦੀ ਖੇਤੀ ਕਰਦਾ, ਉਹ ਕਿੱਥੇ ਮੰਡੀ ਕਰਨ ਜਿਹੜਾ ਜੀ ਉਹ ਲੈ ਕੇ ਚੱਲ ਜੂਗਾ? ਉਹਨੂੰ ਤਾਂ ਨੇੜੇ ਤੋਂ ਨੇੜੇ ਵਾਲੀ ਆਪਣੀ ਛੋਟੀ ਮੰਡੀ ਜਿਹੜੀ ਜੀ ਉਹ ਚਾਹੀਦੀ ਹੋਊਗੀ। ਕੋਈ ਮਾਰਕੀਟ ਸੈਸ ਜਾਂ ਕੋਈ ਹੋਰ ਜਿਹੜਾ ਪੈਸਾ ਕਹਿੰਦੇ ਕਿਸਾਨਾਂ ਵਪਾਰੀਆਂ ਤੋਂ ਨਹੀਂ ਲਿਆ ਜਾ ਸਕੂਗਾ। ਰਾਜ ਸਰਕਾਰਾਂ ਜਿਹੜੀਆਂ ਇਹ ਨਹੀਂ ਲੈ ਸਕਣਗੀਆਂ। ਇਹਦਾ ਮਤਲਬ ਮੰਡੀ ਬੋਰਡ ਖਤਮ, ਜਿਹੜਾ ਆਪਾਂ ਜਿਹੜਾ ਜੀ ਉਹ ਪਹਿਲਾਂ ਤੋਂ ਖਦਸ਼ਾ ਜਿਹੜਾ ਜ਼ਾਹਰ ਕਰ ਰਹੇ ਆ। ਮੰਡੀ ਬੋਰਡ ਖਤਮ, ਤੇ ਇਹਦਾ ਮਤਲਬ ਕਿ ਜਿਹੜੀਆਂ ਸੜਕਾਂ ਦੇ ਜਾਲ ਵਿਛੇ ਹੋਏ ਨੇ ਉਹਨਾਂ ਨੂੰ ਮੇਨਟੇਨ ਕਰਨਾ ਸਭ ਕੁਝ ਜਿਹੜਾ ਜੀ ਉਹ ਜਾਂਦਾ ਲੱਗੂਗਾ। ਕਲੈਕਸ਼ਨ ਸੈਂਟਰ, ਫੈਕਟਰੀ ਦੇ ਅਹਾਤੇ, ਗੋਦਾਮ, ਕੋਲਡ ਸਟੋਰ, ਕਿਸੇ ਵੀ ਥਾਂ ਦੇ ਉੱਤੇ ਖਰੀਦ ਵੇਚ ਜਿਹੜੀ ਹੈ ਜੀ ਉਹ ਹੋ ਸਕੂਗੀ। ਉਹਦਾ ਮਤਲਬ ਇਹ ਹੈ ਕਿ ਜਿਹੜੇ ਪ੍ਰਾਈਵੇਟ ਲੋਕ ਨੇ ਉਹ ਕਿਸਾਨਾਂ ਦੇ ਘਰਾਂ ਦੇ ਵਿੱਚ ਵੜ ਜਾਣਗੇ ਇੱਕ ਕਿਸਮ ਦੇ ਨਾਲ ਜਿਹੜਾ ਜੀ। ਉੱਥੋਂ ਫਿਰ ਜਿਹੜਾ ਕਿਸਾਨ ਸ਼ੁਰੂਆਤ ਦੇ ਵਿੱਚ ਇਹ ਸੋਚ ਸਕਦਾ ਵੀ ਚਲੋ ਮੇਰਾ ਪਤਾ ਨਹੀਂ ਮੰਡੀ ਦਾ ਖਰਚਾ ਵੱਧ ਗਿਆ, ਪਰ ਉਹ ਟੈਂਪਰੇਰੀ ਫੇਸ ਹੋਊਗਾ ਜੀ। ਔਰ ਇਸ ਟੈਂਪਰੇਰੀ ਫੇਸ ਤੋਂ ਬਾਅਦ ਇਹਦੇ ਪੈਣ ਵਾਲੇ ਗੰਭੀਰ ਜਿਹੜੇ ਪ੍ਰਭਾਵ ਨੇ ਉਹ ਬਿਲਕੁਲ ਵੀ ਸੁਣ ਨਹੀਂ ਰਹੀ ਕੇਂਦਰ ਦੀ ਜਿਹੜਾ ਜੀ ਉਹ ਸਰਕਾਰ। ਹਾਂ, ਇੰਨੀ ਕੁ ਥੋੜੀ ਜੀ ਆਸ ਜਿਹੜੀ ਹੋਈ ਆ ਕਿ ਕਿਸਾਨ ਇਕਜੁੱਟ ਹੋਣੇ ਜਿਹੜਾ ਜੀ ਉਹ ਸ਼ੁਰੂ ਹੋਏ ਆ। ਕਿੰਨੀ ਦੇਰ ਇਕਜੁੱਟ ਰਹਿੰਦੇ ਆ, ਪਹਿਲਾ ਸਵਾਲ ਇਹ ਆ। ਦੂਜਾ ਵੱਡਾ ਸਵਾਲ ਇਹ ਆ ਕਿ ਜਿਹੜੇ ਕਿਸਾਨ ਆਗੂ ਨੇ, ਜੇ ਆਪਾਂ ਪਿਛਲੇ ਤਜਰਬੇ ਦੀ ਗੱਲ ਕਰੀਏ ਤੇ ਬਹੁਤਾ ਵਧੀਆ ਤਜਰਬਾ ਉਹਨਾਂ ਦੇ ਨਾਲ ਨਹੀਂ ਰਿਹਾ। ਕਿਤੇ ਕਿਸਾਨਾਂ ਨੂੰ ਮੁੜ ਕੇ ਇਹ ਸਿਆਸੀ ਪਾਰਟੀਆਂ ਦੇ ਕੋਲੇ ਵੇਚ ਨਾ ਦੇਣ।
ਜੀ ਜੀ, ਅੱਗੇ ਗੱਲ ਕਰਦੇ ਆ ਕਿਸਾਨਾਂ ਤੇ ਮਜ਼ਦੂਰਾਂ ਦੀ। ਦਹਾਕਿਆਂ ਪਰ ਰਾਜ ਦਿੱਤਾ ਉਹਨਾਂ ਨੇ ਬਾਦਲਾਂ ਨੂੰ, ਹੁਣ ਉਹਨਾਂ ਦਾ ਘਰ ਘੇਰਨ ਤੁਰ ਪਏ। ਦੇਖੋ ਜੀ, ਦਹਾਕਿਆਂ ਦਾ ਬਿਲਕੁਲ ਰਾਜ ਦਿੱਤਾ। ਸੁਖਬੀਰ ਸਿੰਘ ਬਾਦਲ ਹੋਰੀ ਇੱਕ ਗੱਲ ਬਾਰ-ਬਾਰ ਹਰ ਜਗ੍ਹਾ ਕਹੀ ਜਾਂਦੇ ਆ ਕਿ ਪੂਰੇ ਮੁਲਕ ਦੇ ਵਿੱਚ 3 ਕਿਸਾਨਾਂ ਦੇ ਮਸੀਹੇ ਸੀ। ਉਹਨਾਂ ਦੇ ਵੱਲੋਂ ਇੱਕ ਮਸੀਹਾ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਜੀ। ਉਸ ਮਸੀਹੇ ਨੇ ਕਿਸਾਨਾਂ ਲਈ ਕੀ ਕੀਤਾ, ਇਹ ਨਾ ਸੁਖਬੀਰ ਸਿੰਘ ਬਾਦਲ ਹੋਰੀ ਕੋਈ ਦੱਸਣ ਦੀ ਖੇਚਲ ਕਰਦੇ, ਉਹ ਕਿਉਂ ਦੱਸਣਗੇ ਵੈਸੇ, ਤੇ ਨਾ ਜਿਹੜਾ ਜੀ ਉਹ ਲੋਕੀ ਲੱਭਣ ਦੀ ਕੋਸ਼ਿਸ਼ ਕਰਿਆ। ਸਭ ਤੋਂ ਵੱਧ ਸਮਾਂ ਦੇਖਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਰਾਜ ਕੀਤਾ। 5 ਵਾਰੀ ਉਹ ਸੂਬੇ ਦੇ ਮੁੱਖ ਮੰਤਰੀ ਬਣੇ। 25 ਸਾਲ ਤਾਂ ਸਿੱਧੇ ਜਿਹੜਾ ਜੀ ਇਹ ਹੋ ਗਏ ਜਿਹੜੇ ਸੱਤਾ ਵਾਲੇ। ਇਹਦੇ ਦੌਰਾਨ ਜਿਹੜਾ ਜੀ ਉਹ ਕੇਂਦਰ ਦੇ ਵਿੱਚ ਵੀ ਮੰਤਰੀ ਜਿਹੜਾ ਰਹੇ, ਜਾਂ ਅਕਾਲੀਆਂ ਦੀ ਸਰਕਾਰ ਜਿਹੜੀ ਜੀ ਉਹ ਇੱਥੇ ਰਹੀ। ਫਿਰ ਇਹਦੇ ਦੌਰਾਨ ਕਿਸਾਨਾਂ ਨੂੰ ਉੱਪਰ ਚੁੱਕਣ ਦੇ ਵਾਸਤੇ ਕੀ ਹੋਇਆ ਇਹਨਾਂ 25 ਸਾਲਾਂ ਦੇ ਦੌਰਾਨ? ਕੋਈ ਚੀਜ਼ ਲੱਭੀ ਜਾਵੇ। ਮੁਫਤ ਬਿਜਲੀ, ਤੁਸੀਂ ਮੁਫਤ ਬਿਜਲੀ ਨੇ ਕਿਸਾਨ ਮਾਰੇ ਆ। ਮੁਫਤ ਬਿਜਲੀ ਅੱਜ ਜਿਹੜੇ ਆਰਡੀਨੈਂਸ ਜਾਰੀ ਹੋਏ ਆ, ਇਹ ਮੁਫਤ ਬਿਜਲੀ ਹਥਿਆਉਣ ਦੇ ਵਾਸਤੇ ਹੋਏ ਆ ਜੀ। ਜੇ ਨਾ ਮੁਫਤ ਦਿੱਤੀ ਹੋਈ ਹੁੰਦੀ ਤੇ ਇਹੋ ਜਿਹੇ ਫੈਸਲੇ ਕੇਂਦਰ ਦੀ ਸਰਕਾਰ ਨਾ ਕਰਦੀ। ਕਿਸਾਨਾਂ ਨੂੰ 24 ਘੰਟੇ ਇਹ ਲੋਕ ਬਿਜਲੀ ਦਿੰਦੇ, ਉਹਨਾਂ ਤੋਂ ਮਿਨੀਮਮ ਚਾਰਜਸ ਜਿਹੜੇ ਜੀ ਚਾਹੇ ਉਹ ਲੈ ਲੈਂਦੇ, ਜਾਂ ਛੋਟੇ ਕਿਸਾਨ ਦੀ ਮਦਦ ਕਰਦੇ। ਇਹਦੇ ਵਿੱਚ ਹੁਣ ਵੱਡੇ ਕਿਸਾਨ ਤਾਂ ਇਹ ਖੁਦ ਨੇ ਜੀ। ਇਹਨਾਂ ਦੀਆਂ ਬੰਬੀਆਂ ਦੇ ਕਿੰਨੀਆਂ ਬੰਬੀਆਂ ਦੇ ਜਿਹੜੇ ਜੀ ਉਹ ਬਿੱਲ ਮਾਫ ਹੋ ਗਏ। ਸਾਰਾ ਲਾਹਾ ਤਾਂ ਜਿਹੜਾ ਜੀ ਇਹ ਲੈ ਗਏ। ਛੋਟਾ ਕਿਸਾਨ ਵਿਚਾਰਾ ਜਿਹਨੂੰ ਕਨੈਕਸ਼ਨ ਤੱਕ ਨਹੀਂ ਮਿਲਦਾ, ਉਹਨੂੰ ਕਿੱਥੇ ਮੁਫਤ ਬਿਜਲੀ ਜਿਹੜਾ ਜੀ ਇਹ ਕਹਿ ਕੇ ਰੌਲਾ ਜਿਹੜਾ ਜੀ ਉਹ ਪਾਈ ਜਾਂਦੇ ਆ। ਜੇ ਇਹ ਹੁੰਦਾ ਤੇ ਇਹਨਾਂ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਅੰਕੜੇ ਬੋਲਦੇ ਆ। ਔਰ ਜਿਹੜਾ ਸੀਗਾ ਜੀ ਪੈਸਟੀਸਾਈਡ ਘੁਟਾਲਾ, ਉਹ ਇਹਨਾਂ ਦੇ ਰਾਜ ਦੇ ਵਿੱਚ ਹੋਇਆ। ਇਰੀਗੇਸ਼ਨ ਘੁਟਾਲਾ ਇਹਨਾਂ ਦੇ ਰਾਜ ਦੇ ਵਿੱਚ ਹੋਇਆ। ਫਸਲ ਘੁਟਾਲਾ ਜਿਹੜਾ 33,000 ਕਰੋੜ ਰੁਪਈਏ ਦਾ, ਉਹ ਇਹਨਾਂ ਦੇ ਰਾਜ ਦੇ ਵਿੱਚ ਹੋਇਆ। ਇਹ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ ਸਾਰੇ ਮਸਲੇ ਜਿਹੜੇ ਉਹ ਜਿਹੜੇ ਹੁਣ ਕਿਸਾਨ ਮਜ਼ਦੂਰ ਤੇ ਸੰਘਰਸ਼ ਕਮੇਟੀ ਹੈ, ਉਹਨਾਂ ਨੇ ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ ਦੇ ਖਿਲਾਫ ਬਾਦਲਾਂ ਦੀ ਰਿਹਾਇਸ਼ ਦਾ ਘਰਾਓ ਜਿਹੜਾ ਜੀ ਉਹ ਕੀਤਾ। ਖਿਓਵਾਲੀ ਰੋਡ ਦੇ ਉੱਤੇ ਨਾਕੇ ਦੇ ਉੱਤੇ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਪੁਲਿਸ ਨੇ ਡਾਂਗਾਂ ਭਰਾਈਆਂ। ਔਰ ਇਹਦੇ ਨਾਲ ਸੰਘਰਸ਼ ਕਮੇਟੀ ਦੇ ਗੁਰੂ ਹਰਸਾਏ ਦੇ ਜ਼ੋਨ ਪ੍ਰਧਾਨ ਜਿਹੜੇ ਧਰਮ ਸਿੰਘ ਸਣੇ ਜਿਹੜੇ ਉਹ ਕਈ ਲੋਕ ਹੋਰ ਜ਼ਖਮੀ ਹੋ ਗਏ। ਬਾਕੀ ਨਾਕਿਆਂ ਤੇ ਕਿਸਾਨ ਸਾਰੀਆਂ ਰੋਕਾਂ ਤੋੜ ਕੇ ਬਾਦਲਾਂ ਦੀ ਰਿਹਾਇਸ਼ ਦੇ ਮੂਹਰੇ ਪਹੁੰਚਣ 'ਚ ਸਫਲ ਹੋ ਗਏ। ਔਰ ਉਹਨਾਂ ਨੇ ਜਿਹੜਾ ਸੀ ਇਹਨਾਂ ਬਾਦਲਾਂ ਦਾ ਘਰ ਜਿਹੜਾ ਸੀ ਉਹ ਘੇਰ ਲਿਆ। ਔਰ ਜਿਹੜਾ ਘਰ ਘੇਰ ਕੇ ਉੱਥੇ ਜਿਹੜਾ ਜੀ ਇਹਨਾਂ ਨੇ ਨਾਅਰੇਬਾਜ਼ੀ ਜਿਹੜੀ ਸੀ ਉਹ ਕੀ, ਇਹ ਕਿਹਾ ਕਿ ਇਹਨਾਂ ਆਰਡੀਨੈਂਸਾਂ ਦੇ ਨਾਲ ਪੰਜਾਬ ਦੀ 5 ਏਕੜ ਤੋਂ ਘੱਟ ਵਾਲੀ ਕਿਸਾਨੀ ਜਿਹੜੀ 85% ਆ, ਉਹ ਖੇਤੀ ਕਿੱਤੇ ਦੇ ਵਿੱਚੋਂ ਬਾਹਰ ਹੋ ਜੂਗੀ। 500 ਤੋਂ 1000 ਏਕੜ ਤੱਕ ਦੇ ਵੱਡੇ ਖੇਤੀ ਫਾਰਮ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਹੇਠ ਬਣਨਗੇ। ਆਹ ਅਸਲ ਕਹਾਣੀ ਹੈ ਜੀ, ਜਿਹੜੇ ਉਹ ਕਿਸਾਨ ਆਗੂ ਕਹਿ ਰਹੇ ਆ, ਬਿਲਕੁਲ ਇਹ ਸਹੀ ਕਹਿ ਰਹੇ। ਔਰ ਇਹ ਕਿਹਾ ਗਿਆ ਕਿਸਾਨਾਂ ਦੇ ਵੱਲੋਂ ਕਿ ਜਿਹੜਾ ਜੀ ਇਹ ਡਰ ਜਿਹੜਾ ਜੀ ਦਿਖਾ ਕੇ ਕਰੋਨਾ ਵਾਇਰਸ ਦਾ ਲੋਕਾਂ ਨੂੰ ਸੰਘਰਸ਼ ਕਰਨ ਤੋਂ ਵੀ ਜਿਹੜਾ ਜੀ ਉਹ ਵਾਂਝਿਆ ਕੀਤਾ ਜਾ ਰਿਹਾ। ਜਦੋਂ ਘਰ ਘਿਰ ਗਿਆ ਤਾਂ ਇੱਥੇ ਜਿਹੜੇ ਸੀਗੇ ਜੀ ਅੰਦਰ ਬੈਠੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਜਿਹੜਾ ਜੀ ਕਿਸਾਨਾਂ ਦੇ ਨਾਲ ਫਿਰ ਮੁਲਾਕਾਤ ਕੀਤੀ। ਕਿਉਂਕਿ ਦੇਖਿਆ ਜਾਵੇ ਤਾਂ 2 ਵੱਡੇ ਵੋਟ ਬੈਂਕ ਨੇ ਪੰਜਾਬ 'ਚ। ਪੰਥਕ ਵੋਟ ਬੈਂਕ ਹੈ, ਕਿਸਾਨੀ ਵੋਟ ਬੈਂਕ ਹੈ। ਇਹ ਇੱਕ ਦੂਜੇ ਦੇ ਨਾਲ ਇੰਟਰਲਿੰਕ ਜਿਹੜੇ ਜੀ ਉਹ ਹੈਗੇ ਨੇ। ਜਿਹੜਾ ਪੰਥਕ ਵੋਟ ਬੈਂਕ ਹੈ ਉਹ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਬਦਨਾਮੀ ਖੱਟਣ ਕਰਕੇ ਬਾਦਲ ਪਰਿਵਾਰ ਦੇ ਪੈਰਾਂ ਹੇਠੋਂ ਖਿਸਕਿਆ। ਦੂਜਾ ਉਹਦੇ ਕੋਲੇ ਕਿਸਾਨੀ ਵੋਟ ਬੈਂਕ ਆ, ਜਿਹਦਾ ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਮਸੀਹੇ ਨੇ ਜਿਹੜੇ ਕਿਸਾਨਾਂ ਦੇ। ਉਹ ਜਦੋਂ ਉਹਨਾਂ ਦਾ ਘਰ ਘੇਰ ਰਹੇ ਆ ਤੇ ਇੱਥੋਂ ਜਿਹੜਾ ਜੀ ਉਹ ਸਮਝ ਲੈਣਾ ਚਾਹੀਦਾ, ਇੱਕ ਕੁਰਸੀ ਦੀ ਖਾਤਰ, ਇੱਕ ਸੈਂਟਰ ਦੇ ਵਿੱਚ ਇੱਕ ਵਜ਼ੀਰੀ ਦੀ ਖਾਤਰ ਤੁਸੀਂ ਜਿਹੜਾ ਜੀ ਉਹ ਕਿਸ ਤਰੀਕੇ ਦੇ ਸਮਝੌਤੇ ਕਰਵਾ ਰਹੇ ਹੋ। ਇਹ ਜਿਹੜਾ ਜੀ ਇਹਨਾਂ ਨੇ ਕਿਸਾਨ ਆਗੂਆਂ ਨੇ ਇਹਨਾਂ ਨੂੰ ਇਹ ਸੌਂਪਿਆ। ਜਿਹੜੇ ਸੀਗੇ ਜੀ ਇਹਨਾਂ ਨੂੰ ਮੁਲਾਕਾਤ ਕਰਕੇ ਜਿਹੜਾ ਜੀ ਵਫਦ ਨੇ ਉਹਨਾਂ ਨੂੰ ਇਹ ਚਿੱਠੀ ਦਿੱਤੀ ਔਰ ਇਹ ਆਰਡੀਨੈਂਸ ਵਾਪਸ ਕਰਵਾਉਣ ਦੀ ਮੰਗ ਜਿਹੜੀ ਜੀ ਉਹ ਕੀਤੀ। ਜੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ 2 ਦਿਨ ਪਹਿਲਾਂ ਜਿਹੜੀ ਵੀਡੀਓ ਜਾਰੀ ਕੀਤੀ ਸੀ, ਉਹਦੇ ਵਿੱਚ ਜਿਹੜਾ ਉਹ ਕਿਤੇ ਨਹੀਂ ਇਹ ਕਹਿੰਦੇ ਕਿ ਮੈਂ ਕਿਸਾਨਾਂ ਦੇ ਨਾਲ ਜਿਹੜਾ ਜੀ ਉਹ ਜਾਣ ਨੂੰ ਤਿਆਰ ਹੈ। ਦੁਬਾਰਾ ਵੀਡੀਓ ਨੂੰ ਉਹਨੂੰ ਸੁਣ ਲੈਣਾ ਜੀ। ਉਹ ਇਹ ਕਹਿੰਦੇ ਆ ਕਿ ਮੈਂ ਮੁੱਖ ਮੰਤਰੀ ਦੇ ਨਾਲ ਜਿਹੜਾ ਜਾਣ ਨੂੰ ਤਿਆਰ ਹੈ। ਹੁਣ ਇਹਦੇ ਵਿੱਚ ਵੱਡਾ ਸਵਾਲ ਜਿਹੜਾ ਜੀ ਇਹ ਉੱਠ ਖੜਦਾ ਕਿ ਜਿਹੜਾ ਮੁੱਖ ਮੰਤਰੀ ਜਿਹੜਾ ਮੌਜੂਦਾ ਹੈ ਉਹ ਕਿਸੇ ਦੂਜੇ ਦੀ ਜਿਹੜੀ ਜੀ ਉਹ ਮਦਦ ਲਊਗਾ ਕਿ ਮੈਨੂੰ ਯਾਰ ਕੇਂਦਰ ਦੇ ਕੋਲੇ ਲੈ ਕੇ ਚੱਲ, ਇਹਦਾ ਤਾਂ ਨਹੀਂ ਹੈ ਜੀ। ਔਰ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੀਆਂ ਬੇਥਵੀਆਂ ਜਿਹੜੀਆਂ ਮਾਰ ਰਹੇ ਆ,
ਉਹ ਸਿਰਫ ਇਹ ਨਾ ਕਿ ਉਹ ਵੇਚੀ ਜਾ ਰਹੇ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਜੀ ਉਹ ਕਿਸਾਨਾਂ ਦੇ ਮਸੀਹੇ ਸੀ। ਤੁਸੀਂ ਕੀ ਕੀਤਾ? ਸਰਕਾਰ ਤਾਂ 10 ਸਾਲ ਤੁਸੀਂ ਚਲਾਈ। ਸਭ ਨੂੰ ਪਤਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਸੀ ਉਹ ਸਰਕਾਰ ਚਲਾਈ ਆਪਣੇ ਤਰੀਕੇ ਨਾਲ। ਜੋ ਡਾਂਗ ਇਹਨਾਂ ਦੇ ਰਾਜ ਦੇ ਵਿੱਚ ਕਿਸਾਨਾਂ ਨੂੰ ਵਰੀ ਹੈ ਉਹ ਭਲਾ ਕਿਸੇ ਤੋਂ ਭੁੱਲੀ ਥੋੜੀ ਹੈ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਮੁੱਖ ਸਕੱਤਰ ਦੀ। ਉਸ ਦੇ ਅਸਤੀਫੇ ਦੀ ਪੁਸ਼ਟੀ ਵੀ ਨਹੀਂ ਹੋ ਰਹੀ ਤੇ ਕਨਸੋਆਂ ਇਹ ਵੀ ਆ ਕਿ ਘਰ ਵੀ ਖਾਲੀ ਕਰ ਗਏ। ਬਿਲਕੁਲ ਜੀ, ਐਕਚੁਅਲੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਮੁਸ਼ਕਲ ਜਿਹੜੀ ਆ ਉਹ ਕਪਤਾਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਬਣ ਰਹੀ ਹੈ। ਸਭ ਤੋਂ ਨੇੜਲੇ, ਸਭ ਤੋਂ ਭਰੋਸੇਯੋਗ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸੁਰੇਸ਼ ਕੁਮਾਰ, ਉਹਨੇ ਸਰਕਾਰੀ ਗੱਡੀਆਂ ਤੇ ਸਟਾਫ ਵਾਪਸ ਕਰ ਦਿੱਤਾ ਔਰ ਉਹਨੇ ਕੱਲ ਆਪਣੇ ਦਫ਼ਤਰ ਨਹੀਂ ਜਿਹੜਾ ਜੀ ਉਹ ਗਿਆ। ਉਹਨੇ ਸਾਰੀਆਂ ਕੋਈ ਫਾਈਲ ਜਿਹੜੀ ਨਹੀਂ ਵੇਖੀ, ਫਾਈਲਾਂ ਵਾਪਸ ਕਰਤੀਆਂ ਨੇ। ਇਹ ਕਿਹਾ ਜਾ ਰਿਹਾ ਕਿ ਸੁਰੇਸ਼ ਕੁਮਾਰ ਨੇ ਇੱਕ ਵਾਰੀ ਫਿਰ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਹਾਲਾਂਕਿ ਨਾ ਮੁੱਖ ਮੰਤਰੀ ਆਫਿਸ ਇਹਦੀ ਕੋਈ ਪੁਸ਼ਟੀ ਕਰ ਰਿਹਾ, ਸੁਰੇਸ਼ ਕੁਮਾਰ ਹੋਰੀ ਜਿਹੜੇ ਨੇ ਜੀ ਉਹ ਸੰਪਰਕ ਦੇ ਵਿੱਚ ਕਿਸੇ ਦੇ ਵੀ ਨਹੀਂ। ਇਹ ਵੀ ਕਿਹਾ ਜਾ ਰਿਹਾ ਕਿ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨੇ ਉੱਤੋਂ ਤੱਕ ਕਹਿ ਦਿੱਤਾ ਕਿ ਹੁਣ ਉਹ ਹੋਰ ਸੇਵਾਵਾਂ ਨਹੀਂ ਦੇ ਸਕਣਗੇ। ਸੀਨੀਅਰ ਅਧਿਕਾਰੀ ਜਿਹੜੇ ਸੁਰੇਸ਼ ਕੁਮਾਰ ਨੇ ਗੱਡੀਆਂ ਜਿਹੜੀਆਂ ਜੀ ਉਹ ਵਾਪਸ ਭੇਜ ਦਿੱਤੀਆਂ ਨੇ। ਸਰਕਾਰੀ ਜਿਹੜੀਆਂ ਸੇਵਾਵਾਂ ਲੈਂਦੇ ਸੀ ਔਰ ਇਹ ਤੀਜੀ ਵਾਰੀ ਉਹਨਾਂ ਨੇ ਅਜਿਹਾ ਸਟੈਪ ਜਿਹੜਾ ਜੀ ਉਹ ਚੁੱਕਿਆ। ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਸਕੱਤਰ ਜਿਹੜੇ ਵਿਨੀ ਮਹਾਜਨ ਹੈ, ਜਿਹਨਾਂ ਨੂੰ ਪਿਛਲੇ ਦਿਨੀ ਲਾਇਆ ਗਿਆ, ਉਹ 20 ਤਰੀਕ ਨੂੰ ਦੁਪਹਿਰੇ ਮੁੱਖ ਮੰਤਰੀ ਦੇ ਸਿਸਵਾ ਫਾਰਮ, ਜਿੱਥੇ ਉਹ ਪਿਛਲੇ ਕਈ ਮਹੀਨਿਆਂ ਤੋਂ ਰਹਿ ਰਹੇ ਨੇ, ਪੰਜਾਬ ਨਹੀਂ ਆਉਂਦੇ, ਚੰਡੀਗੜ੍ਹ ਨਹੀਂ ਆਉਂਦੇ, ਉੱਥੇ ਫਾਰਮ ਹਾਊਸ ਦੇ ਉੱਤੇ ਗਏ। 1.5 ਘੰਟਾ ਫਾਰਮ ਹਾਊਸ ਦੇ ਉੱਤੇ ਰਹੇ। ਉਸ ਤੋਂ ਮਗਰੋਂ 4 ਵਜੇ ਦੇ ਕਰੀਬ ਸੁਰੇਸ਼ ਕੁਮਾਰ ਹੋਰੀ ਇਸੇ ਸਿਸਵਾ ਫਾਰਮ ਹਾਊਸ ਦੇ ਉੱਤੇ ਗਏ ਤੇ 1 ਘੰਟਾ ਮੁੱਖ ਮੰਤਰੀ ਦੀ ਰਿਹਾਇਸ਼ ਤੇ ਠਹਿਰੇ। ਦੋਵਾਂ ਅਧਿਕਾਰੀਆਂ ਦੀ ਮੁੱਖ ਮੰਤਰੀ ਦੇ ਨਾਲ ਹੋਈ ਗੱਲਬਾਤ ਦੀ ਤਾਂ ਕੋਈ ਜਿਹੜੀ ਕਨਸੋ ਨਹੀਂ ਮਿਲ ਰਹੀ, ਪਰ ਜਿਹੜਾ ਕਿਉਂਕਿ ਸੋਮਵਾਰ ਦਾ ਦਿਨ ਸੀਗਾ ਤੇ ਮੰਗਲਵਾਰ ਕੱਲ ਜਿਹੜਾ ਸੀਗਾ ਜੀ ਚੀਫ ਪ੍ਰਮੁੱਖ ਸਕੱਤਰ ਨੇ ਆਪਣਾ ਜਿਹੜਾ ਜੀ ਅਸਤੀਫਾ ਉਹ ਮੁੱਖ ਮੰਤਰੀ ਨੂੰ ਦੇ ਦਿੱਤਾ। ਇਹ ਜਿਹੜੀਆਂ ਕਨਸੋਆਂ ਮਿਲ ਰਹੀਆਂ ਨੇ ਜਿਹੜਾ ਜੀ, ਹਾਲਾਂਕਿ ਜਿਹੜਾ ਮੀਡੀਆ ਸਲਾਹਕਾਰ ਮੁੱਖ ਮੰਤਰੀ ਦੇ ਉਹ ਕਹਿੰਦੇ ਕੋਈ ਅਸਤੀਫਾ ਜਿਹੜਾ ਜੀ ਉਹ ਅਜੇ ਤੱਕ ਨਹੀਂ ਮਿਲਿਆ। ਸੀਨੀਅਰ ਅਧਿਕਾਰੀ ਸੁਰੇਸ਼ ਕੁਮਾਰ ਹੋਰੀ ਕਾਫੀ ਸਮੇਂ ਤੋਂ ਕੈਂਪ ਆਫਿਸ ਤੋਂ ਆਪਣੇ ਜਿਹੜਾ ਜੀ ਉਹ ਸਰਕਾਰੀ ਕੰਮ ਨਿਬੇੜ ਰਹੇ ਸੀਗੇ। ਕੋਵਿਡ ਕਰਕੇ ਜਿਹੜਾ ਜੀ ਉਹ ਕੁਆਰੰਟਾਈਨ ਹੋਣ ਕਰਕੇ ਉਹਨਾਂ ਨੇ 15 ਜੁਲਾਈ ਨੂੰ ਦਫ਼ਤਰ ਪਰਤਣਾ ਸੀ, ਪਰ ਦਫ਼ਤਰ ਨਹੀਂ ਆਏ। ਹਾਈ ਕੋਰਟ ਦੇ ਵਿੱਚ ਚੱਲਦੇ ਕੇਸ ਨੂੰ ਸੰਜੀਦਗੀ ਨਾਲ ਨਾ ਲੈਣ ਤੋਂ ਉਹ ਨਾਰਾਜ਼ ਨੇ। ਇਹ ਵੀ ਕਿਹਾ ਜਾ ਰਿਹਾ ਨਵੀਂ ਮੁੱਖ ਸਕੱਤਰ ਵਿਨੀ ਮਹਾਜਨ ਦੇ ਆਉਣ ਦੇ ਨਾਲ ਉਹ ਅੰਦਰੋਂ ਅੰਦਰੀ ਘੁੱਟਣ ਮਹਿਸੂਸ ਜਿਹੜਾ ਜੀ ਉਹ ਕਰ ਰਹੇ ਨੇ। ਪਿਛਲੇ ਦਿਨੀ ਹੋਏ ਤਬਾਦਲਿਆਂ ਦੇ ਵਿੱਚ ਸੁਰੇਸ਼ ਕੁਮਾਰ ਦੇ ਕੁਝ ਨੇੜਲੇ ਅਧਿਕਾਰੀ ਵੀ ਬਦਲ ਦਿੱਤੇ ਗਏ, ਜਿਹਦੇ ਕਰਕੇ ਉਹ ਕਾਫੀ ਔਖੇ ਨੇ। ਮੁੱਖ ਮੰਤਰੀ ਦੀ ਸੁਰੇਸ਼ ਕੁਮਾਰ ਤੇ ਨਿਰਭਰਤਾ ਜਿਹੜੀ ਹੈ ਜੀ ਉਹ ਰਹੀ ਆ। ਚਰਚੇ ਇਹ ਵੀ ਚੱਲੀ ਜਾਂਦੇ ਆ ਕਿ ਸੁਰੇਸ਼ ਕੁਮਾਰ ਜਿਹੜਾ ਜੀ ਹਰ ਵਰੇ ਇਸ ਤਰ੍ਹਾਂ ਕਰਦੇ ਆ ਕਿਉਂਕਿ ਹਾਈ ਕੋਰਟ ਦੇ ਵਿੱਚ ਅਗਲੀ ਤਰੀਕ ਵੀ ਜਿਹੜੀ ਜੀ ਉਹ ਨੇੜੇ ਆ। ਹਾਈ ਕੋਰਟ ਨੇ 17 ਜਨਵਰੀ 18 ਨੂੰ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਸੀਗਾ ਔਰ ਇਸ ਫੈਸਲੇ ਨੂੰ ਡਬਲ ਬੈਂਚ ਦੇ ਕੋਲੇ ਚੁਣੌਤੀ ਜਿਹੜੀ ਜੀ ਉਹ ਦਿੱਤੀ ਗਈ ਸੀਗੀ। ਇਸ ਤੋਂ ਬਾਅਦ ਸਟੇ ਮਿਲਣ ਤੋਂ ਬਾਅਦ 19 ਫਰਵਰੀ 18 ਨੂੰ ਜੁਆਇਨ ਕਰ ਲਿਆ ਸੀ। ਦੂਜੀ ਵਾਰੀ ਸੁਰੇਸ਼ ਕੁਮਾਰ ਨੇ ਸਤੰਬਰ 19 ਦੇ ਵਿੱਚ ਅਸਤੀਫਾ ਜਿਹੜਾ ਜੀ ਉਹ ਦਿੱਤਾ ਸੀ ਤੇ ਮੁੱਖ ਮੰਤਰੀ ਹੋਰੀ ਰਾਜੀ ਕਰਕੇ ਉਹਨਾਂ ਨੂੰ ਘਰੇ ਵਾਪਸ ਲੈ ਆਏ ਸੀ। ਇਹ ਕਿਹਾ ਜਾ ਰਿਹਾ ਕਿ ਜਿਹੜਾ ਵਿਨੀ ਮਹਾਜਨ ਹੋਰਾਂ ਦਾ ਪਾਵਰਫੁਲ ਹੋਣਾ ਸੁਰੇਸ਼ ਕੁਮਾਰ ਹੋਰਾਂ ਨੂੰ ਰੜਕ ਰਿਹਾ ਔਰ ਜਿਹੜੀ ਪ੍ਰਵਾਸੀ ਔਰਤ ਹੈ ਇੱਕ ਉਹਦਾ ਪ੍ਰਭਾਵ ਜਿਹੜਾ ਜੀ ਉਹ ਜ਼ਿਆਦਾ ਵੱਧ ਗਿਆ ਸਾਰੇ ਸਰਕਾਰੀ ਦਰਬਾਰੇ, ਸਿਸਵਾ ਫਾਰਮ ਦੇ ਉੱਤੇ ਤੇ ਓਵਰਆਲ, ਕਿਉਂਕਿ ਜਿਹੜੇ DGP ਨੇ ਤੇ ਜਿਹੜੇ ਚੀਫ ਸੈਕਟਰੀ ਨੇ ਹਸਬੈਂਡ ਵਾਈਫ ਨੇ ਉਹਨਾਂ ਦੀ ਨੇੜਤਾ ਉਹਦੇ ਨਾਲ ਜੱਗ ਜ਼ਾਹਿਰ ਹੈ ਜੀ। ਜੀ ਉਹ ਤਾਂ ਸਭ ਨੂੰ ਪਤਾ ਹੈ। ਹੁਣ ਤੇ ਅੱਗੇ ਗੱਲ ਕਰਦੇ ਹਾਂ ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਉਹ ਪੰਜਾਬ ਸਰਕਾਰ ਉਸ ਵਿੱਚ ਤਬਦੀਲੀਆਂ ਕਰਨ ਜਾ ਰਹੀ ਹੈ। ਦੇਖੋ ਇਹ ਚਫੇਰੇ ਤੋਂ ਸਭ ਜਿਹੜਾ ਜੀ ਇਹ ਘੇਰ ਘਰਈਆ ਸ਼ੁਰੂ ਹੋਇਆ ਹੈ ਕਿ ਜੋ ਮਿਲਦਾ ਲੁੱਟ ਲਓ, ਜੋ ਮਿਲਦਾ ਜੀ ਉਹਨੂੰ ਹਾਸਲ ਕਰ ਲਓ। ਸਰਕਾਰ ਜ਼ਮੀਨ ਪ੍ਰਾਪਤੀ ਦੇ ਬਾਰੇ ਰਾਹ ਮੋਕਲਾ ਕਰਨ ਦੇ ਵਾਸਤੇ ਲੈਂਡ ਪੂਲਿੰਗ ਜਿਹੜੀ ਆ ਉਹਦੇ ਵਿੱਚ ਫੇਰ ਬਦਲ ਕਰੂ। ਅੱਜ ਜਿਹੜੀ ਜੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਰੱਖੀ ਗਈ ਆ, ਇਹਦੇ ਵਿੱਚ ਇਸ ਪਾਲਿਸੀ ਨੂੰ ਬਦਲਿਆ ਜਾਊਗਾ, ਇਹਦੀ ਸੰਭਾਵਨਾ ਹੈ ਪੂਰੀ। ਪੰਜਾਬ ਸਰਕਾਰ ਜਿਹੜੀ ਆ ਉਹਨੂੰ ਪਿਛਲੇ ਕੁਝ ਸਮੇਂ ਤੋਂ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ।
ਜ਼ਮੀਨ ਪ੍ਰਾਪਤੀ ਦੇ ਵਾਸਤੇ ਸਰਕਾਰ ਔਖ ਮਹਿਸੂਸ ਕਰ ਰਹੀ ਹੈ। ਪੰਜਾਬ ਸਰਕਾਰ ਮੁਹਾਲੀ ਦੇ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਹੈ ਉਹਦੇ ਨੇੜੇ 2 ਨਵੇਂ ਸੈਕਟਰ ਉਸਾਰਨ ਦੀ ਤਜਵੀਜ਼ ਘੜ ਰਹੀ ਆ, ਕਿਉਂਕਿ ਉੱਥੇ ਕਰੀਬ 5000 ਏਕੜ ਜਿਹੜੀ ਜ਼ਮੀਨ ਹੈ ਜੀ ਉਹ ਪਈ ਹੈ। ਔਰ ਅੱਜ ਦੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਨਿਯਮਾਂ ਦੇ ਵਿੱਚ ਤਬਦੀਲੀ ਦਾ ਏਜੰਡਾ ਲੱਗਿਆ ਆ, ਔਰ ਇਹਦੇ ਵਿੱਚ ਕਿਸਾਨਾਂ ਨੂੰ ਪ੍ਰਤੀ ਏਕੜ ਪਿੱਛੇ 1000 ਵਰਗ ਗਜ ਦਾ ਰਿਹਾਇਸ਼ੀ ਪਲਾਟ ਤੇ 120 ਵਰਗ ਗਜ ਦਾ ਵਪਾਰਕ ਪਲਾਟ ਦੇਣ ਦੀ ਵਿਵਸਥਾ ਹੈ, ਜਿਹਦੇ ਵਿੱਚ ਫੇਰ ਬਦਲ ਦੀ ਸੰਭਾਵਨਾ ਹੈ। ਲੈਂਡ ਪੂਲਿੰਗ ਦੇ ਵਿੱਚ ਸ਼ਾਮਲ ਹੋਣ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਰ ਏਕੜ ਦੇ ਪਿੱਛੇ 1000 ਵਰਗ ਗਜ ਰਿਹਾਇਸ਼ੀ ਪਲਾਟ ਤੇ 200 ਵਰਗ ਗਜ ਪਲਾਟ ਵਪਾਰਕ ਪਲਾਟ ਜਿਹੜਾ ਜੀ ਉਹ ਦਿੱਤਾ ਜਾਣਾ। ਸਨਅਤੀ ਮਕਸਦ ਦੇ ਵਾਸਤੇ ਜਿਹੜੀ ਹੈ ਜੀ ਇਹ ਪ੍ਰਾਪਤੀ ਜ਼ਮੀਨ ਦੇ ਵਿੱਚ ਪਰ ਏਕੜ ਦੇ ਪਿੱਛੇ 1100 ਵਰਗ ਗਜ ਦਾ ਰਿਹਾਇਸ਼ੀ ਪਲਾਟ ਤੇ 200 ਗਜ ਦਾ ਵਪਾਰਕ ਪਲਾਟ ਦੇਣ ਦੀ ਤਜਵੀਜ਼ ਹੈ ਜੀ। ਔਰ ਸਰਕਾਰ ਹੁਣ ਨਿਯਮਾਂ ਦੇ ਵਿੱਚ ਤਬਦੀਲੀ ਕਰਕੇ 120 ਗਜ ਦੀ ਥਾਂ ਦੇ ਉੱਤੇ 200 ਗਜ ਦਾ ਵਪਾਰਕ ਪਲਾਟ ਦੇਣ ਦੀ ਵਿਉਂਤ ਜਿਹੜੀ ਹੈ ਜੀ ਉਹ ਬਣਾ ਰਹੀ ਹੈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹਦੇ ਨਾਲ ਜਿਹੜੀਆਂ ਜ਼ਮੀਨਾਂ ਨੇ ਉਹ ਪ੍ਰਾਪਤ ਕਰਨ ਦੇ ਵਾਸਤੇ ਸਰਕਾਰ ਜਿਹੜੀ ਹੈ ਜੀ ਉਹ ਸੌਖ ਕੁਛ ਮਹਿਸੂਸ ਜਿਹੜਾ ਜੀ ਉਹ ਕਰੂਗੀ, ਕਿਉਂਕਿ ਹੁਣ ਜੇ ਦੇਖਿਆ ਜਾਵੇ ਤਾਂ ਬੜੀ ਤੇਜ਼ੀ ਇਸ ਮਾਮਲੇ ਦੇ ਵਿੱਚ ਪੜੀ ਹੈ। ਚਾਹੇ ਉਹ ਸਨਅਤੀ ਪਾਰਕ ਦੇ ਵਾਸਤੇ ਜ਼ਮੀਨ ਅਕਵਾਇਰ ਕਰਨ ਵਾਲੀ ਗੱਲ ਹੋਵੇ, ਜਿਹਦੇ ਵਿੱਚ ਮੱਤੇਵਾੜਾ ਜੰਗਲ ਨੂੰ ਉਜਾੜਨ ਦੀ ਗੱਲ ਜਿਹੜੀ ਚੱਲ ਰਹੀ ਹੈ, ਜਾਂ ਸੇਖੋਵਾਲ ਪਿੰਡ ਦੀ ਆਪਾਂ ਗੱਲ ਪਿਛਲੇ ਕਈ ਦਿਨਾਂ ਤੋਂ ਜਿਹੜੀ ਜੀ ਉਹ ਕਰ ਰਹੇ ਆ, ਇਹ ਸਾਰਾ ਕੁਛ ਉਹਦਾ ਜਿਹੜਾ ਜੀ ਉਹ ਪਾਰਟ ਹੈ, ਕਿਉਂਕਿ ਸਰਕਾਰ ਦੇ ਅੱਲੇ ਪੱਲੇ ਬਹੁਤਾ ਕੁਛ ਹੈ ਨੀ ਗਾ ਤੇ ਉਹਦੀ ਹੁਣ ਨਿਗਾਹ ਜਿਹੜੀ ਇਹ ਆ ਵੀ ਕਿੰਨੀਆਂ ਇਹ ਜ਼ਮੀਨਾਂ ਹੜੱਪੀਆਂ ਜਾ ਸਕਦੀਆਂ ਜੀ। ਤੇ ਇਸੇ ਤਰ੍ਹਾਂ ਪੰਜਾਬ ਦੀ ਇੱਕ ਹੋਰ ਗੱਲ ਕਰ ਲਈਏ, ਹਾਜੀਪੁਰ ਤਲਵਾੜਾ ਦੀਆਂ ਜਿਹੜੀਆਂ ਜ਼ਮੀਨਾਂ ਤੇਜ਼ੀ ਦੇ ਨਾਲ ਤਬਾਹੀ ਕਰ ਰਹੀਆਂ ਨੇ, ਜਿਹੜੀਆਂ ਰੇਤ ਮਾਫੀਏ ਦੀਆਂ ਦੇ ਲੋਕ ਆ। ਤੁਸੀਂ ਹੈਰਾਨ ਹੋਵੋਗੇ ਜੀ, ਇਹ ਜਿਹੜਾ ਉਪ ਮੰਡਲ ਜਿਹੜਾ ਮੁਕੇਰੀਆਂ ਦੇ ਅਧੀਨ ਪੈਂਦਾ ਹਾਜੀਪੁਰ ਤੇ ਤਲਵਾੜਾ ਖੇਤਰ ਦੀਆਂ ਜਿਹੜੀਆਂ ਇੱਥੇ ਕੋਈ ਖੱਡ ਜਿਹੜੀ ਆ ਉਹ ਨਿਲਾਮ ਨਹੀਂ ਕੀਤੀ ਗਈ। ਤੁਸੀਂ ਦੇਖੋ ਕਿੱਡੀ ਜਿਹੜੀ ਜੀ ਉਹ ਤਰਾਸਦੀ ਆ ਪੰਜਾਬ ਦੀ, ਪੰਜਾਬ ਨੂੰ ਕਿਵੇਂ ਲੁੱਟਿਆ ਜਾ ਰਿਹਾ ਜੀ। ਪੰਜਾਬ ਦੇ ਲੋਕਾਂ ਦੀ ਜਾਇਦਾਦ ਆ ਇਹ ਜਿਹੜੀ ਆ ਜਿਹੜੀ ਧਰਤੀ ਉਹਨੂੰ ਪੁੱਟਿਆ ਜਿਹੜਾ ਦੀ ਜਾ ਰਿਹਾ, ਕੋਈ ਇਹਦੀ ਖੱਡ ਨਿਲਾਮ ਨਹੀਂ ਹੋਈ। ਦਿਨ ਰਾਤ ਸਿਆਸਤਦਾਨਾਂ ਦੀਆਂ JBC ਮਸ਼ੀਨਾਂ ਟਿੱਪਰ ਜਿਹੜੇ ਆ ਜੀ ਉਹ ਚੱਲ ਰਹੇ ਆ। ਇੱਥੇ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਆ ਜਿਹੜੀ ਦੀ ਉਹਦੇ ਆਗੂ ਨੇ ਧਰਮਿੰਦਰ ਸਿੰਘ ਸਿੰਬਲੀ, ਉਹਨਾਂ ਨੇ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਿਹੜੀ ਜੀ ਉਹ ਵਾਇਰਲ ਕਰਕੇ ਪ੍ਰਸ਼ਾਸਨ ਦੇ ਉੱਤੇ ਸਿੱਧੀ ਉਂਗਲੀ ਚੁੱਕੀ ਹੈ। 40 ਪਿੰਡਾਂ ਦੀ 1000 ਤੋਂ ਵੱਧ ਏਕੜ ਜਿਹੜੀ ਹੈ ਜੀ ਇਹ ਉਪਜਾਊ ਜ਼ਮੀਨ ਉਹ ਤਬਾਹ ਕਰ ਦਿੱਤੀ ਗਈ ਆ, ਜਾਂ ਜਿਹੜੀ ਜੀ ਉਹ ਕਰ ਦੇਣੀ ਆ। ਧਾਮੀਆਂ, ਜੀਵਨਵਾਲ, ਮੋਹਰੀ ਚੱਕ, ਬੱਦਣ, ਬਰਿਆਣਾ, ਦੇਵਲ, ਕਲੇਰਾਂ ਇਹ ਸਾਰੇ ਪਿੰਡ ਇਹਦੇ ਵਿੱਚ ਨੇ ਜੀ। 11 ਕ੍ਰਸ਼ਰ ਜਿਹੜੇ ਨੇ ਉਹ ਝੀਲ ਦੀ ਖੂਹ ਦੇ ਨੇੜੇ ਤੇੜੇ ਤੇ 5 ਤਲਵਾੜਾ ਨੇੜਲੇ 7 ਕ੍ਰਸ਼ਰਾਂ ਦੇ ਕੋਲੇ ਮਾਈਨਿੰਗ ਦੇ ਵਿੱਚ ਵਰਤੀ ਜਾਣ ਵਾਲੀ ਮਸ਼ੀਨਰੀ ਬੇਰੋਕ ਸ਼ਿਵਾਲਕ ਦੀਆਂ ਪਹਾੜੀਆਂ ਸਣੇ ਸਵਾਂ ਨਦੀ ਤੇ ਬਿਆਸ ਦਰਿਆ ਨੂੰ ਤਬਾਹ ਕਰ ਰਹੀ ਹੈ। ਕਿੰਨਾ ਕੁ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਤੋਂ 20 ਸਾਲ ਪਹਿਲਾਂ 45 ਫੁੱਟ ਦੇ ਉੱਤੇ ਪੰਜਾਬ 'ਚ ਪਾਣੀ ਹੁੰਦਾ ਸੀਗਾ, ਚਲੋ ਓਨਾ ਨਹੀਂ ਰਿਹਾ। ਇਹ 100 ਫੁੱਟ ਡੂੰਘਾ ਲੈ ਗਏ ਜੀ ਧਰਤੀ, ਉੱਥੋਂ ਪੱਟ ਕੇ ਅਜੇ ਵੀ ਕੰਟੀਨਿਊਸ ਜਿਹੜਾ ਜੀ ਉਹ ਪੱਟ ਰਹੇ ਆ। ਮੈਂ ਦੱਸ ਰਿਹਾ ਸੀ ਜੀ ਜਿਹੜੇ ਇਹ ਖੱਡਾਂ ਨੇ ਜਿਹੜੀਆਂ ਇਹਨਾਂ ਦੀ 2016 ਦੇ ਵਿੱਚ ਤੇ ਜਿਹੜੀ ਸੁਖਚੈਨਪੁਰ ਦੀ ਖੱਡ ਹੈ ਤੇ ਬੇਲਾ ਸਰਿਆਣਾ ਦੀ ਖੱਡ ਦੀ ਨਿਲਾਮੀ 18-19 ਦੇ ਵਿੱਚ ਰੱਦ ਹੋ ਚੁੱਕੀ। ਇਹਦੇ ਬਾਵਜੂਦ ਪ੍ਰਸ਼ਾਸਨ ਦੀਆਂ ਤੇ ਅਧਿਕਾਰੀਆਂ ਦੀਆਂ ਅੱਖਾਂ ਦੇ ਸਾਹਮਣੇ ਨਿਰੰਤਰ ਜਿਹੜਾ ਉਹ ਪੁਲਿਸ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਧੜੱਲੇ ਦੇ ਨਾਲ ਮਾਈਨਿੰਗ ਮਾਫੀਆ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨੂੰ ਤਬਾਹ ਜਿਹੜਾ ਦੀ ਉਹ ਕਰੀ ਜਾ ਰਿਹਾ। ਹੁਣ ਸਵਾਲ ਜਿਹੜਾ ਜੀ ਇਹ ਹੈ ਕਿ ਇਹਦੇ ਪੁਲਿਸ ਕਦੋਂ ਇਹਦੀ ਜਾਂਚ ਕਰੂਗੀ ਤੇ ਕਦੋਂ ਇਹ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਊਗਾ। ਨਾ ਮੁੱਖ ਮੰਤਰੀ ਹੋਰਾਂ ਦਾ ਮੁੜ ਕੇ ਕਦੀ ਹੈਲੀਕਾਪਟਰ ਨਿਕਲਿਆ ਜਿਹਦੇ ਉੱਤੋਂ ਉਹਨਾਂ ਨੇ ਇੱਕ ਵਾਰੀ ਦੇਖਿਆ ਸੀਗਾ ਫਲੌਰ ਦੇ ਨੇੜੇ, ਕਹਿੰਦੇ ਸੀ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਜਿਹੜੀ ਹੈ ਜੀ ਉਹ ਹੋ ਰਹੀ ਹੈ, ਮੁੜ ਕੇ ਨਹੀਂ ਉਹ ਜਿਹੜਾ ਜੀ ਉਹ ਨਿਕਲਿਆ। ਇਹ ਪੰਜਾਬ ਨੂੰ ਦੇਖੋ ਤੁਸੀਂ, ਕੋਈ ਚੀਜ਼ ਪੰਜਾਬ ਦੀ ਜਿਹੜੀ ਉਹ ਛੱਡੀ ਨਹੀਂ ਜਾ ਰਹੀ। ਇਹਦੇ ਨਾਲ ਬਰਸਾਤਾਂ ਇਸ ਵੇਲੇ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ, ਔਰ ਬਰਸਾਤਾਂ ਦੇ ਵਿੱਚ ਜਿਹੜਾ ਜੀ ਜੇ ਜ਼ਿਆਦਾ ਮੀਂਹ ਪੈ ਜਾਂਦੇ ਆ
ਤੇ ਫਿਰ ਕੀ ਹਾਲਾਤ ਜਿਹੜੇ ਆ ਉਹ ਬਣ ਸਕਦੇ ਆ। ਕਿਸੇ ਤੋਂ ਲੁਕਿਆ ਛਿਪਿਆ ਨਹੀਂ ਗਾ ਜੀ। ਜੇ ਬਿਆਸ ਦਰਿਆ ਵੀ ਤੁਸੀਂ ਜਾ ਰਹੇ ਹੋ, ਸਵਾਂ ਨਦੀ ਜਿਹੜੀ ਕਿ ਬਰਸਾਤੀ ਚੋਅ ਹੈ ਇੱਕ ਕਿਸਮ ਦੇ ਨਾਲ, ਜੇ ਉਹਦੇ ਜਿਹੜਾ ਜੀ ਹਾਲਾਤ ਇਦਾਂ ਦੇ ਬਣ ਜਾਣਗੇ, ਇਹਨਾਂ ਦੇ ਵਹਿਣ ਮੁੜ ਜਾਣਗੇ। ਜੇ ਵਹਿਣ ਮੁੜ ਗਏ ਤਾਂ ਫਿਰ ਸਵਾਲ ਜਿਹੜਾ ਇਹੀ ਹੈ ਜੀ ਕਿ ਉਹਦੇ ਵਿੱਚ ਫਿਰ ਤੁਸੀਂ ਕੀ ਕਰੋਗੇ। ਜਿਹੜਾ ਇਹਦੇ ਨਾਲ ਹੋਰ ਵੱਡਾ ਜਿਹੜਾ ਜੀ ਉਹ ਉਜਾੜਾ ਹੋਣ ਦੇ ਜਿਹੜਾ ਉਹ ਚਾਂਸਸ ਪੰਜਾਬ ਦੇ ਦਰਿਆਵਾਂ ਦੇ ਜਦੋਂ ਵਹਿਣ ਮੁੜਦੇ ਆ ਤੇ ਫਿਰ ਉਹ ਸੈਂਕੜੇ ਏਕੜ ਜ਼ਮੀਨਾਂ ਜਿਹੜੀਆਂ ਜੀ ਉਹਨੂੰ ਤਬਾਹ ਕਰ ਜਾਂਦੇ ਆ। ਪਰ ਕੌਣ ਸੋਚਦਾ ਪੰਜਾਬ ਦੀ ਸੰਭਾਵੀ ਹੋਣ ਵਾਲੀ ਇਸ ਤਬਾਹੀ ਨੂੰ? ਇਹ ਤਾਂ ਅੱਜ ਦੇ ਵਾਸਤੇ ਸੋਚ ਰਹੇ ਆ ਨਾ ਕਿ ਜਿੰਨਾ ਪੈਸਾ ਕਮਾਇਆ ਜਾ ਸਕਦਾ ਕਮਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਮਹਿੰਗੀਆਂ ਪ੍ਰਾਪਰਟੀਜ਼ ਲੈ ਕੇ ਉੱਥੇ ਇਨਵੈਸਟ ਕੀਤਾ ਜਾਵੇ। ਇਹ ਰਾਜਨੀਤਿਕ ਲੋਕ ਨੇ ਜੀ ਜਿਨ੍ਹਾਂ ਨੂੰ ਕੁਰਸੀਆਂ ਦੇ ਉੱਤੇ ਪੰਜਾਬ ਦੇ ਲੋਕ ਲਗਾਤਾਰ ਬਿਠਾ ਰਹੇ ਆ ਤੇ ਉਹ ਉਹਨਾਂ ਹੀ ਲੋਕਾਂ ਦੇ ਛਿੱਤਰ ਮਾਰ ਰਹੇ ਆ ਔਰ ਉਹਨਾਂ ਹੀ ਲੋਕਾਂ ਦੀਆਂ ਇਹ ਪ੍ਰਾਪਰਟੀ ਜਿਹੜੀਆਂ ਉਹ ਖਾ ਰਹੇ ਆ। ਬਿਲਕੁਲ ਜੀ ਬਿਲਕੁਲ। ਔਰ ਕੋਈ ਬਿਮਾਰੀ ਵੀ ਹੋਵੇ ਆਪਣਾ ਇਲਾਜ ਬਾਹਰ ਕਰਾਉਣ ਜਾਂਦੇ ਆ ਤਾਂ ਪਰ ਉੱਥੇ ਦੇ ਲੋਕਾਂ ਨੂੰ ਕੋਈ ਗੋਲੀ ਵੀ ਨਹੀਂ ਮਿਲਦੀ ਹੈਗੀ। ਤੇ ਅੱਗੇ ਗੱਲ ਕਰਦੇ ਹਾਂ ਐਸਪੀ ਬਲਜੀਤ ਸਿੰਘ ਦੀ ਗੋਲੀ ਕਾਂਡ ਦੇ ਮਾਮਲੇ ਵਿੱਚ ਵਾਰੰਟ ਜਾਰੀ। ਇਹ ਜਿਹੜੀ ਫਰੀਦਕੋਟ ਦੀ ਡਿਊਟੀ ਮੈਜਿਸਟਰੇਟ ਨੇ ਜੀ ਉਹਨਾਂ ਨੇ SIT ਦੀ ਅਰਜ਼ੀ ਦੇ ਉੱਤੇ ਸੁਣਵਾਈ ਕਰਦਿਆਂ SP ਬਲਜੀਤ ਸਿੰਘ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਆ। SIT ਹੁਣ ਕਿਸੇ ਵੇਲੇ ਵੀ ਇਸ ਪੁਲਿਸ ਆਫੀਸਰ ਬਲਜੀਤ ਸਿੰਘ ਸਿੱਧੂ ਜਿਹੜਾ ਜੀ ਉਹਨੂੰ ਗ੍ਰਿਫਤਾਰ ਕਰ ਸਕਦੀ ਆ। SIT ਦੀ ਜਿਹੜੀ ਟੀਮ ਨੇ SP ਬਲਜੀਤ ਸਿੰਘ ਨੂੰ ਪੁੱਛ ਪੜਤਾਲ ਦੇ ਵਾਸਤੇ ਹਾਜ਼ਰ ਹੋਣ ਵਾਸਤੇ ਸੱਦਿਆ ਸੀਗਾ। 2 ਵਾਰੀ ਸੰਮਣ ਭੇਜਣ ਦੇ ਬਾਵਜੂਦ ਉਹ SIT ਸਾਹਮਣੇ ਪੇਸ਼ ਨਹੀਂ ਹੋਇਆ। ਉਸ ਤੋਂ ਬਾਅਦ ਜਾਂਚ ਟੀਮ ਨੇ ਅਦਾਲਤ ਦੇ ਵਿੱਚ ਬਲਜੀਤ ਸਿੰਘ ਨੂੰ ਕਾਬੂ ਕਰਨ ਦੇ ਵਾਸਤੇ ਗ੍ਰਿਫਤਾਰੀ ਵਾਰੰਟ ਦੀ ਮੰਗ ਕੀਤੀ ਸੀਗੀ। ਅਦਾਲਤ ਨੇ ਲੰਮੀ ਚੌੜੀ ਸੁਣਵਾਈ ਤੋਂ ਬਾਅਦ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਔਰ ਜਿਹੜੇ ਡਿਊਟੀ ਮੈਜਿਸਟਰੇਟ ਨੇ ਉਹਨੇ ਕੋਟਕਪੂਰਾ ਦੇ ਉਦੋਂ ਦੇ SHO ਗੁਰਦੀਪ ਸਿੰਘ ਪੰਧੇਰ ਨੂੰ ਬਹਿਬਲ ਗੋਲੀ ਕਾਂਡ ਦੇ ਵਿੱਚ 23 ਜੁਲਾਈ ਤੱਕ ਪੁਲਿਸ ਰਿਮਾਂਡ ਦੇ ਉੱਤੇ ਭੇਜਣ ਦਾ ਹੁਕਮ ਵੀ ਜਿਹੜਾ ਜੀ ਉਹ ਦਿੱਤਾ। ਬਠਿੰਡੇ ਦੇ ਜੇਲ੍ਹ ਅਧਿਕਾਰੀਆਂ ਨੇ ਗੁਰਦੀਪ ਪੰਧੇਰ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ। SP ਬਲਜੀਤ ਸਿੰਘ ਨੇ ਪੇਸ਼ਗੀ ਜ਼ਮਾਨਤ ਮੰਗੀ ਸੀ ਪਰ ਇੱਥੋਂ ਦੀ ਲੋਕਲ ਅਦਾਲਤ ਨੇ 13 ਜੁਲਾਈ ਨੂੰ ਉਹਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਜਿਹੜੇ ਪੁਲਿਸ ਨੇ ਸਾਜ਼ਿਸ਼ ਜਿਹੜੀ ਇਹ ਰਚੀ ਸੀ ਕਿ ਸ਼ਾਂਤਮਈ ਧਰਨੇ ਤੇ ਬੈਠੀ ਸਿੱਖ ਸੰਗਤ ਨੂੰ ਝੂਠੇ ਕੇਸ ਦੇ ਵਿੱਚ ਫਸਾ ਲਿਆ ਜਾਵੇ, ਪਰ ਹੁਣ ਉਹਦੇ ਵਿੱਚ ਉਹ ਆਪ ਹੀ ਫਸ ਕੇ ਜਿਹੜਾ ਜੀ ਉਹ ਨਜ਼ਰ ਆ ਰਹੇ ਆ। ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਇਦੋਂ ਪਹਿਲਾਂ ਕੋਟਕਪੂਰਾ ਦੇ ਉਦੋਂ ਦੇ SSP ਸੁਖਮਿੰਦਰ ਸਿੰਘ ਮਾਨ ਨੂੰ ਵੀ 2 ਵਾਰੀ ਸੰਮਣ ਜਾਰੀ ਹੋ ਚੁੱਕਿਆ। ਇਹਦੇ ਬਾਵਜੂਦ ਉਹ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ। ਇਹ ਕਿਹਾ ਜਾ ਰਿਹਾ ਕਿ SIT ਜਿਹੜੀ ਆ ਉਹ ਬਲਜੀਤ ਸਿੰਘ ਨੂੰ ਸ਼ਾਇਦ ਅਰੈਸਟ ਕਰਨ ਤੋਂ ਬਾਅਦ ਜਿਹੜੀ ਆ ਉਹ ਸੁਖਮਿੰਦਰ ਸਿੰਘ ਮਾਨ ਦੇ ਦੁਆਲੇ ਜਿਹੜਾ ਦੀ ਹੋਊਗੀ ਤੇ ਉਹਦੇ ਵੀ ਗ੍ਰਿਫਤਾਰੀ ਵਾਰੰਟ ਜਿਹੜੇ ਆ ਜੀ ਉਹ ਮੰਗੂਗੀ ਅਦਾਲਤ ਤੋਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਹ ਮਾਮਲਾ ਇੱਕ ਵਾਰੀ ਫੇਰ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈ। ਔਰ ਜਿਹੜਾ ਇਸ ਮਾਮਲੇ ਦੇ ਉੱਤੇ ਜਿਹੜਾ ਬਾਦਲ ਪਰਿਵਾਰ ਹੈ ਉਹਦੇ ਉੱਤੇ ਜਿਹੜਾ ਜੀ ਉਹ ਤਾਬੜਤੋੜ ਹਮਲੇ ਚਫੇਰਿਓਂ ਹੋ ਰਹੇ ਆ, ਬਜਾਏ ਇਹਦੇ ਕਿ ਉਹਨਾਂ ਹਮਲਿਆਂ ਦਾ ਕੋਈ ਜਵਾਬ ਦਿੱਤਾ ਜਾਵੇ। ਜਿਹੜੇ ਅਕਾਲੀ ਦਲ ਬਾਦਲ ਹੈ ਜੀ ਉਹ ਮੀਡੀਆ ਦੇ ਦੁਆਲੇ ਹੀ ਹੋ ਗਿਆ। ਇੱਥੋਂ ਦੇ ਇੱਕ ਚੈਨਲ ਨੂੰ ਜਿਹੜਾ ਜੀ ਉਹ ਨੋਟਿਸ ਜਾਰੀ ਕੀਤਾ ਗਿਆ। ਜਿਹੜੀ ਇੱਕ ਡੇਰੇ ਦੀ ਪੈਰੋਕਾਰ ਹੈ ਵੀਰਪਾਲ ਕੌਰ, ਉਹਨੂੰ ਵੀ ਇੱਕ ਨੋਟਿਸ ਮਾਨਹਾਨੀ ਦਾ ਜਿਹੜਾ ਜੀ ਉਹ ਜਾਰੀ ਕੀਤਾ ਗਿਆ। ਜਵਾਬ ਤੁਸੀਂ ਜਿਹੜੇ ਸਵਾਲ ਉਠਾਏ ਜਾ ਰਹੇ ਆ ਉਹਨਾਂ ਦਾ ਦਿਓ। ਭਾਈ ਤੁਹਾਡਾ ਕੀ ਸੰਬੰਧ ਸੀਗਾ ਡੇਰੇ ਦੇ ਨਾਲ? ਜਿਹੜੀ ਪੁਸ਼ਾਕ ਵਾਲਾ ਮਾਮਲਾ ਉਹਦੇ 'ਚ ਦੱਸੋ ਕਿ ਪੁਸ਼ਾਕ ਕਿਹਨੇ ਭੇਜੀ ਆ ਤੇ ਉਹ ਕਿਉਂ ਇੱਕ ਇਹਨਾਂ ਦੇ ਚਹੇਤੇ ਅਖਬਾਰ ਦੇ ਵਿੱਚ ਉਹਦਾ ਇਸ਼ਤਿਹਾਰ ਜਿਹੜਾ ਜੀ ਉਹ ਲੱਗਦਾ। ਉਹਨਾਂ ਚੀਜ਼ਾਂ ਦਾ ਜਵਾਬ ਕੋਈ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਬੁਢਾਪਾ ਪੈਨਸ਼ਨਾਂ ਦੇ ਮਾਮਲੇ ਵਿੱਚ ਸਿਆਸਤ ਭੜਕੀ। ਦੇਖੋ ਇਹ ਮਾਮਲਾ ਜਦੋਂ ਦਾ ਜਿਹੜਾ ਜੀ ਉਹ ਕੱਲ੍ਹ ਦਾ ਸਾਹਮਣੇ ਆਇਆ ਅਤੇ ਵਾਹਵਾ ਇੱਥੇ ਇਹਦਾ ਜਿਹੜਾ ਜੀ ਉਹ ਚਰਚਾ ਹੋ ਰਿਹਾ, ਕਿਉਂਕਿ ਇਹ ਪਹਿਲੀ ਵਾਰੀ ਆ ਕਿ ਸਰਕਾਰ ਨੇ ਇਹ ਕਰਤਾ ਜੀ ਕਿ ਜਿਨ੍ਹਾਂ ਨੇ ਪੈਨਸ਼ਨਾਂ ਲਈਆਂ ਉਹਨਾਂ ਤੋਂ ਪੈਨਸ਼ਨਾਂ ਕਢਵਾਓ। ਵੈਸੇ ਇਹ ਹੈ ਤਰੀਕਾ ਸਹੀ ਹੈ ਜੀ, ਹੋਣਾ ਇਹੀ ਚਾਹੀਦਾ, ਪਰ ਇਹ ਤਰੀਕਾ ਸਿਆਸਤਦਾਨਾਂ ਦੇ ਉੱਤੇ ਵੀ ਲਾਗੂ ਹੋਵੇ। ਜੇ ਕੋਈ ਸਿਆਸਤਦਾਨ ਜਾਂ ਕੋਈ ਅਫਸਰ ਉਹ ਫਸਦਾ ਕਿਸੇ ਘਪਲੇ ਦੇ ਵਿੱਚ ਤਾਂ ਉਹ ਇਹ ਪੈਸਾ ਜਿਹੜਾ ਜੀ ਉਹਨਾਂ ਤੋਂ ਵਾਪਸ ਲਿਆ ਜਾਵੇ। ਪਰ ਉਹਦੇ 'ਚ ਥੋੜ੍ਹਾ ਜਿਹਾ ਸਵਾਲ ਇਹ ਆ ਜਾਂਦਾ ਵੀ ਜੇ ਇਹ ਘਪਲੇ ਦੇ ਵਿੱਚ ਫਸ ਤਾਂ ਜਾਂਦੇ ਪਰ ਚੋਰ ਮੋਰੀਆਂ ਦੇ ਰਾਹੀਂ ਨਿਕਲ ਜਾਂਦੇ ਆ। ਇਹ ਜਿਹੜਾ ਬੁਢਾਪਾ ਪੈਨਸ਼ਨਾਂ ਕਿਉਂਕਿ ਇਹਦੇ 'ਚ 30 ਸਾਲ ਦੇ ਵੀ ਬੁੱਢੇ ਬਣ ਗਏ, 65 ਸਾਲ ਦੇ ਬਣ ਗਏ, 35 ਸਾਲ ਵਾਲੇ ਜਿਹੜੇ ਵੀ ਉਹ 65 ਸਾਲ ਦੇ ਬਣ ਗਏ। ਤੇ ਪੰਜਾਬ ਸਰਕਾਰ ਨੇ 70,137 ਬੁਢਾਪਾ ਪੈਨਸ਼ਨਾਂ ਨੂੰ ਜਿਹੜਾ ਜੀ ਉਹ ਯੋਗ ਐਲਾਨ ਦਿੱਤਾ ਸੀਗਾ।
ਹੁਣ ਇਹਨਾਂ ਦੇ ਕੋਲੋਂ 162 ਕਰੋੜ 35 ਲੱਖ ਰੁਪਏ ਦੀ ਵਸੂਲੀ ਕਰਨ ਦੇ ਵਾਸਤੇ ਮੁਹਿੰਮ ਜਿਹੜੀ ਹੈ ਜੀ ਉਹ ਵਿੱਢੀ ਗਈ ਆ। ਪੰਜਾਬ ਸਰਕਾਰ ਨੇ ਹਾਲਾਂਕਿ ਇਹਨਾਂ ਕੇਸਾਂ ਦੇ ਬਾਰੇ ਕੁਝ ਨਰਮੀ ਵਿਖਾਈ ਆ, ਜਿਹਦੇ ਵਿੱਚ ਪੈਨਸ਼ਨ ਲੈਣ ਵਾਲਿਆਂ ਦੀ ਮੌਤ ਹੋ ਚੁੱਕੀ ਆ ਤੇ ਉਹਨਾਂ ਤੋਂ ਇਹ ਵਾਪਸ ਨਹੀਂ ਲਏ ਜਾਣਗੇ। ਪੜਤਾਲ ਤੋਂ ਬਾਅਦ ਸਰਕਾਰ ਨੇ ਪੈਨਸ਼ਨਾਂ ਰੋਕ ਦਿੱਤੀਆਂ ਤੇ ਹੁਣ ਵਸੂਲੀ ਲਈ ਨੋਟਿਸ ਜਿਹੜੇ ਜੀ ਉਹ ਜਾਰੀ ਕੀਤੇ ਜਾਣੇ ਨੇ। ਵਿਰੋਧੀ ਤਰ੍ਹਾਂ ਇਸ ਮਾਮਲੇ ਦੇ ਉੱਤੇ ਸਰਕਾਰ ਨੂੰ ਕਟਹਿਰੇ 'ਚ ਖੜਾ ਜਿਹੜਾ ਜੀ ਉਹ ਕਰ ਰਹੀਆਂ ਨੇ। ਬਠਿੰਡਾ, ਮਾਨਸਾ ਤੇ ਸੰਗਰੂਰ ਦੇ ਵਿੱਚ ਜ਼ਿਆਦਾ ਕੇਸ ਸਾਹਮਣੇ ਆਏ ਆ। ਜਿਹੜੇ ਬਾਦਲ ਅਕਾਲੀ ਦਲ ਦੇ ਜਿਹੜੇ ਆਗੂ ਨੇ ਦਲਜੀਤ ਸਿੰਘ ਚੀਮਾ, ਉਹਨੇ ਇਹ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦੇ ਮੁਤਾਬਕ ਬੁਢਾਪਾ ਪੈਨਸ਼ਨ 2500 ਤਾਂ ਦਿੱਤੀ ਨਹੀਂ, ਉਲਟਾ 70,000 ਬਜ਼ੁਰਗਾਂ ਤੋਂ ਵਸੂਲੀ ਕਰਨ ਦੇ ਰਾਹ ਪੈ ਗਈ ਹੈ। ਸਾਬਕਾ ਮੰਤਰੀ ਚੀਮਾ ਸਾਹਿਬ ਇਹ ਨਹੀਂ ਦੱਸਦੇ ਵੀ ਇਹ ਸਾਰੇ ਬਜ਼ੁਰਗ ਨੇਗੇ 30-30, 35-35, 40-40 ਸਾਲ ਦੇ ਨੇ। ਇਹਨਾਂ ਦੇ ਜਿਹੜੇ ਹਲਕਾ ਇੰਚਾਰਜ ਸੀਗੇ ਉਹ ਹਲਕੇ ਹੋਇਆ ਨੇ ਜਿਹੜਾ ਸੀਗਾ ਜੀ ਇਹਨਾਂ ਨੂੰ ਬਜ਼ੁਰਗ ਬਣਾ ਕੇ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਵਾਸਤੇ ਇਹਨਾਂ ਨੂੰ ਪੈਨਸ਼ਨਰ ਜਿਹੜਾ ਜੀ ਉਹ ਬਣਾ ਦਿੱਤਾ। ਔਰ ਇਹ ਕਿਹਾ ਜਾ ਰਿਹਾ ਕਿ ਇਹ ਪੈਨਸ਼ਨ ਜਿਹੜੀ ਉਹ ਕੱਟੀ ਨਾ ਜਿਹੜੀ ਜੀ ਉਹ ਜਾਵੇ। ਇਹ ਵੀ ਕਿਹਾ ਕਿ ਨੀਲੇ ਕਾਰਡ ਪਹਿਲਾਂ ਕੱਟਦੇ, ਹੁਣ ਬੁਢਾਪਾ ਪੈਨਸ਼ਨਾਂ ਦੇ ਉੱਤੇ ਲੀਕ ਜਿਹੜੀ ਜੀ ਉਹ ਫੇਰਨੀ ਸ਼ੁਰੂ ਕਰ ਦਿੱਤੀ ਆ। ਜਿਹੜੀ ਇੱਥੇ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਦੀ ਮੰਤਰੀ ਜਿਹੜੀ ਅਰੁਣਾ ਚੌਧਰੀ ਆ, ਉਹ ਕਹਿੰਦੀ ਹੈ ਕਿ ਅਯੋਗ ਲਾਭਪਾਤਰੀ ਜਿਨ੍ਹਾਂ ਨੇ ਗਲਤ ਪੈਨਸ਼ਨਾਂ ਲਈਆਂ, ਉਹਨਾਂ ਨੇ ਜਿਹੜੇ ਬਜ਼ੁਰਗ ਪੈਨਸ਼ਨਾਂ ਦੇ ਹੱਕਦਾਰ ਸੀ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਡਾਕਾ ਮਾਰਿਆ। ਔਰ ਇਹ ਵੀ ਕਿਹਾ ਕਿ ਜਿਨ੍ਹਾਂ ਦੀ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦਾ ਵੱਖਰਾ ਅੰਕੜਾ ਤਿਆਰ ਕੀਤਾ ਜਾਊਗਾ ਤੇ ਮੁੱਖ ਮੰਤਰੀ ਦੇ ਨਾਲ ਸਲਾਹ ਕਰਕੇ ਅਗਲਾ ਫੈਸਲਾ ਜਿਹੜਾ ਜੀ ਉਹ ਲਿਆ ਜਾਊਗਾ। ਉਧਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਜਿਹੜੇ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੀ ਜਾਂਚ ਕਿਸੇ ਏਜੰਸੀ ਤੋਂ ਹੋਣੀ ਜਿਹੜੀ ਜੀ ਉਹ ਚਾਹੀਦੀ ਹੈ ਤੇ ਜਿਨ੍ਹਾਂ ਨੇ ਗਲਤ ਪੈਨਸ਼ਨਾਂ ਲਵਾਈਆਂ ਉਹਨਾਂ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਤੇ ਇਹ ਬੇਪਰਦ ਜਿਹੜੇ ਉਹ ਹੋਣੇ ਚਾਹੀਦੇ ਆ। ਦੇਖੋ ਚੀਮਾ ਸਾਹਿਬ ਮੰਗ ਤਾਂ ਜਿਹੜੀ ਉਹ ਕਰ ਰਹੇ ਆ, ਸਵਾਲ ਇਹ ਆ ਏਜੰਸੀਆਂ ਤੋਂ ਜਾਂਚ ਜਿਹੜੀ ਆ ਉਹ ਅੱਜ ਤੱਕ ਪਹਿਲਾਂ ਏਜੰਸੀਆਂ ਨੇ ਕਿਸੇ ਜਿਹੜਾ ਜੀ ਉਹ ਲਾਈ ਆ ਜੀ ਇਹਨੂੰ ਕਿਸੇ ਜਾਂਚ ਨੂੰ ਉਹਨਾਂ ਨੇ ਜਿਹੜਾ ਸਿਰੇ ਲਾਇਆ ਜੀ। ਜਾਂਚ ਏਜੰਸੀਆਂ ਤੋਂ ਜਾਂਚ ਕਰਾਉਣ ਦਾ ਮਤਲਬ ਇਹ ਹੁੰਦਾ ਜੀ ਕਿ ਇਹਨੂੰ ਖੂਹ ਖਾਤੇ ਦੇ ਵਿੱਚ ਜਿਹੜਾ ਜੀ ਉਹ ਪਾ ਦਿਓ, ਤੁਰੇ ਫਿਰੋ। CBI ਨੂੰ ਦਿੱਤੀ ਸੀ ਨਾ, 4 ਸਾਲ ਬਾਅਦ ਕੀ ਕਹਿੰਦੀ ਹੈ ਕਿ ਲੱਭਾ ਹੀ ਕੁਛ ਨਹੀਂ ਗਾ, ਹੈ ਹੀ ਕੁਛ ਨਹੀਂ, ਕੋਈ ਫਿੰਗਰਪ੍ਰਿੰਟ ਨਹੀਂ, ਕੋਈ ਫੁੱਟਪ੍ਰਿੰਟ ਨਹੀਂ। ਇਹੋ ਹੀ ਹੁੰਦੀ ਆ। ਤਰੀਕਾ ਦਾ ਅਸਲ ਦੇ ਵਿੱਚ ਇਹੀ ਹੈ ਜੀ ਕਿ ਵਾਪਸ ਲਓ ਜਿਨ੍ਹਾਂ ਨੇ ਹੇਰਾਫੇਰੀ ਦੇ ਨਾਲ ਜਿਹੜੇ ਜੀ ਇਹ ਪੈਸੇ ਲਾਏ। ਪਰ ਇਹ ਇਕੱਲੇ ਲੋਕਾਂ ਦੇ ਉੱਤੇ ਲਾਗੂ ਨਾ ਹੋਵੇ, ਇਹ ਸਿਆਸਤਦਾਨਾਂ ਦੇ ਉੱਤੇ, ਅਫਸਰਾਂ ਦੇ ਉੱਤੇ ਵੀ ਲਾਗੂ ਹੋਵੇ। ਜਿਹੜਾ ਇਸ ਘਪਲੇ ਦੇ ਵਿੱਚ ਫਸੇ ਉਹਦੇ ਤੋਂ ਪੈਸੇ ਵਾਪਸ ਕਰੂਗਾ ਕੌਣ ਇਹਨਾਂ ਕੰਮਾਂ ਨੂੰ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ। ਪੰਜਾਬ ਤੇ ਮੁਲਕ ਦੇ ਹੋਰ ਸਟੇਟਾਂ ਦੇ ਵਿੱਚ ਵੀ ਜਿਹੜੇ ਕੇਸ ਆ ਉਹਨਾਂ ਦੀ ਗਿਣਤੀ ਬਹੁਤ ਵੱਧ ਰਹੀ ਆ ਤੇ WHO ਤੋਂ ਸੁਝਾਅ ਮੰਗੇ ਗਏ। ਇਹ ਸੁਝਾਅ ਜਿਹੜੇ ਆ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਗੇ ਆ ਕਿ ਪੰਜਾਬ ਕੁਝ ਜ਼ਿਲ੍ਹੇ ਜਿਹੜੇ ਉਹ ਬੁਰੇ ਤਰੀਕੇ ਨਾਲ ਘਿਰਦੇ ਜਿਹੜਾ ਜੀ ਉਹ ਨਜ਼ਰ ਆ ਰਹੇ ਆ। ਜੇ ਆਪਾਂ 24 ਘੰਟਿਆਂ ਦੀ ਗੱਲ ਕਰੀਏ ਤਾਂ ਸੰਗਰੂਰ ਡਿਸਟ੍ਰਿਕਟ ਦੇ ਵਿੱਚ 74, ਪਟਿਆਲੇ ਦੇ ਵਿੱਚ 69, ਲੁਧਿਆਣੇ 'ਚ 63, ਅੰਮ੍ਰਿਤਸਰ ਦੇ ਵਿੱਚ 56, ਜਲੰਧਰ 'ਚ 33, ਮੁਹਾਲੀ 'ਚ 25 ਜਿਹੜੇ ਜੀ ਉਹ ਕੇਸ ਸਾਹਮਣੇ ਆਏ। ਤੇ ਜਿਹੜੇ ਜ਼ਿਆਦਾ ਘਿਰੇ ਹੋਏ ਜ਼ਿਲ੍ਹੇ ਨੇ ਜੀ ਉਹਦੇ ਵਿੱਚ ਲੁਧਿਆਣਾ, ਜਲੰਧਰ, ਪਟਿਆਲਾ, ਸੰਗਰੂਰ ਹੁਣ ਜਿਹੜੇ ਨੇ ਜਿੱਥੇ ਸਭ ਤੋਂ ਜ਼ਿਆਦਾ ਕੇਸ ਜਿਹੜੇ ਆ ਉਹ ਆ ਰਹੇ ਆ ਜੀ। ਔਰ ਪੰਜਾਬ ਦੇ ਵਿੱਚ 381 ਸੱਜਰੇ ਮਾਮਲੇ ਪਿਛਲੇ 24 ਘੰਟਿਆਂ ਦੇ ਦੌਰਾਨ ਆਏ ਔਰ 10,899 ਕੇਸ ਜਿਹੜਾ ਉਹ ਹੋ ਚੁੱਕੇ ਹੋਏ ਆ। 263 ਮੌਤਾਂ ਦੀ ਗਿਣਤੀ ਜਿਹੜੀ ਆ ਉਹ ਹੋ ਚੁੱਕੀ ਹੋਈ ਹੈ। WHO ਤੋਂ ਜਿਹੜਾ ਜੀ ਕੀ ਸਟੈਪ ਲਏ ਜਾਣ ਇਹਦੇ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਜਿਹੜੀ ਜੀ ਉਹ ਜਾਣਕਾਰੀ ਮੰਗੀ ਆ ਕਿ ਸਾਨੂੰ ਦੱਸੋ ਅਸੀਂ ਕਿਵੇਂ ਇਹਦੇ ਉੱਤੇ ਕੰਟਰੋਲ ਜਿਹੜਾ ਜੀ ਉਹ ਕਰੀਏ। ਕਿਉਂਕਿ ਬੇਸ਼ੱਕ ਇਹ ਅਰਲੀ ਹੋਊਗਾ ਕਿ ਇਹ ਕਮਿਊਨਿਟੀ ਸਪਰੈਡ ਹੈ ਇਹਨੂੰ ਕਹਿਣਾ, ਪਰ ਸੋਰਸ ਜਿਹੜੇ ਜੀ ਉਹ ਹੁਣ ਲੱਭਣੇ ਅੱਗੋਂ ਔਖੇ ਹੋ ਰਹੇ ਆ ਅੱਗੇ ਤੋਂ ਅੱਗੇ ਕਿ ਇਹ ਕਿਹਦੇ ਤੋਂ ਕਿਹਨੂੰ ਜਿਹੜਾ ਜੀ ਉਹ ਲੱਗਿਆ। ਜੇ ਆਪਾਂ ਮੁਲਕ ਪੱਧਰ ਦੀ ਗੱਲ ਕਰੀਏ ਤਾਂ ਮੁਲਕ ਪੱਧਰ ਦੇ ਵਿੱਚ ਵੀ ਜਿਹੜੇ ਜੀ ਉਹ 39,172 ਮਾਮਲੇ ਸਾਹਮਣੇ ਆਏ ਔਰ 11,94,85 ਜਿਹੜੇ ਜੀ ਉਹ ਹੋ ਗਏ ਔਰ 671 ਡੈਥ ਹੋਈਆਂ ਨਵੀਆਂ 24 ਘੰਟਿਆਂ 'ਚ। 28,770 ਮੌਤਾਂ ਜਿਹੜੀਆਂ ਜੀ ਉਹ ਹੋ ਗਈਆਂ। ਮਹਾਰਾਸ਼ਟਰ ਅਜੇ ਵੀ ਟੌਪ ਦੇ ਉੱਤੇ ਆ, 83,136 ਨਵੇਂ ਮਾਮਲੇ ਸਾਹਮਣੇ ਆਏ, 246 ਮੌਤਾਂ ਹੋਈਆਂ, 12,276 ਮੌਤਾਂ ਇਕੱਲੇ ਮਹਾਰਾਸ਼ਟਰ ਦੇ ਵਿੱਚ ਹੋ ਚੁੱਕੀਆਂ ਹੋਈਆਂ ਨੇ ਜੀ। ਦੂਜੇ ਨੰਬਰ ਦੇ ਉੱਤੇ ਤਾਮਿਲਨਾਡੂ ਆ ਜਿੱਥੇ 1,80,643 ਕੇਸ ਹੋ ਚੁੱਕੇ ਹੋਏ ਆ ਔਰ 75 ਡੈਥ ਦੇ ਨਾਲ 2,626 ਡੈਥ ਜਿਹੜੀਆਂ ਹੋ ਗਈਆਂ। ਦਿੱਲੀ ਉਹਦੇ ਵਿੱਚ ਜਿਹੜਾ ਜੀ ਨਵੇਂ ਕੇਸਾਂ ਦੇ ਵਿੱਚ ਨਿਰਸੰਦੇਹ ਜਿਹੜੀ ਉਹ ਕਮੀ ਜਿਹੜੀ ਉਹ ਦੇਖਣ ਨੂੰ ਕੰਟੀਨਿਊਸ ਜਿਹੜੀ ਉਹ ਮਿਲ ਰਹੀ ਆ ਔਰ ਜਿਹੜੀ
ਰੇਸ਼ੋ ਹੈ ਦੀ ਰਿਕਵਰ ਕਰਨ ਦੀ, ਉਹ ਵੀ ਦਿੱਲੀ ਦੇ ਵਿੱਚ ਜਿਹੜੀ ਆ ਉਹ ਵੱਧ ਰਹੀ ਹੈ। ਇਹ ਕਿਤੇ ਨਾ ਕਿਤੇ ਕੁਝ ਚੀਜ਼ਾਂ ਜਿਹੜੀਆਂ ਜੀ ਉੱਥੇ ਦਿੱਲੀ 'ਚ ਵਰਕ ਕਰ ਰਹੀਆਂ ਨੇ। ਜੇ ਹਰਿਆਣੇ ਦੀ ਆਪਾਂ ਗੱਲ ਕਰੀਏ, ਗੁਆਂਢੀ ਸੂਬੇ ਦੀ, ਤਾਂ ਉੱਥੇ 604 ਨਵੇਂ ਮਾਮਲੇ ਸਾਹਮਣੇ ਆਏ ਆ, 9 ਡੈਥ ਹੋ ਗਈਆਂ ਪਿਛਲੇ 24 ਘੰਟਿਆਂ 'ਚ, 364 ਡੈਥ ਜਿਹੜੀਆਂ ਜੀ ਉਹ ਹੋ ਚੁੱਕੀਆਂ ਹੋਈਆਂ ਨੇ। ਪੰਜਾਬ ਦੇ ਵਿੱਚ ਜਿਹੜੀਆਂ ਜੀ 263 ਡੈਥ ਹੁਣ ਤੱਕ ਹੋ ਚੁੱਕੀਆਂ ਹੋਈਆਂ। ਜੀ ਬਹੁਤ ਹਾਹਾਕਾਰ ਹੈ ਜੀ ਇਸ ਦੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਸ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।